ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ ਐਂਡਰਾਇਡ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਤੇ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 3 ਤਰੀਕ ਆ ਅਤੇ ਦਿਨ ਸ਼ੁੱਕਰਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ, ਮਲਕੀਤ ਸਿੰਘ ਪਾਵਲਾ, ਪਰਮਜੀਤ ਕੌਰ ਪਾਵਲਾ, ਅਮਰਜੀਤ ਦੋਸਾਂਝ, ਜਰਨੈਲ ਸਿੰਘ ਸੋਹਤਾ ਸਾਰੇ ਜਾਣੇ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕਾਂਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਗੁਰਵਿੰਦਰ ਸਿੰਘ ਟੈਨੇਸੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਕਹਿੰਦੇ 4 ਜੁਲਾਈ ਕੱਲ੍ਹ ਨੂੰ ਹੈਗੀ ਆ ਅਤੇ ਜਿਹੜੀ 4 ਜੁਲਾਈ ਦੀ ਛੁੱਟੀ ਹੁੰਦੀ ਆ ਅਤੇ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਇਕੱਠੇ ਹੁੰਦੇ ਆ, ਕੋਈ ਪਾਰਟੀਆਂ ਕਰਦੇ ਆ, ਕੋਈ ਬੀਚ 'ਤੇ ਜਾਂਦੇ, ਕਿਤੇ ਕਿਤੇ ਜਾਂਦੇ ਹੈਗੇ ਆ। ਪਰ ਕਰੋਨਾ ਵਾਇਰਸ ਨੂੰ ਲੈ ਕੇ ਕਹਿੰਦੇ ਵੀ ਇਹ ਸੁਪਰ ਸਪਰੈਡ ਈਵੈਂਟ ਬਣ ਸਕਦੀ ਆ ਜੇ ਲੋਕਾਂ ਨੇ ਸੋਸ਼ਲ ਡਿਸਟੈਂਸ ਨਾ ਰੱਖਿਆ ਅਤੇ ਕੇਅਰਫੁੱਲ ਨਾ ਰਹੇ। ਸੋ ਬਹੁਤ ਹੀ ਧਿਆਨ ਰੱਖਣਯੋਗ ਗੱਲ ਹੈਗੀ ਆ। ਅਤੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹ ਮਾਊਂਟ ਰਸ਼ਮੋਰ ਜਿਹੜਾ ਆ ਉੱਥੇ ਜਾਣਗੇ ਜਿੱਥੇ ਕਿ ਫਾਇਰ ਵਰਕਸ ਹੋਣੇ ਹੈਗੇ ਆ ਅਤੇ ਉੱਥੇ ਕਹਿੰਦੇ ਵੀ ਵਾਈਲਡ ਫਾਇਰ ਦਾ ਵੀ ਖਤਰਾ ਹੈਗਾ ਅਤੇ ਕਾਫੀ ਜਿਹੜੇ ਪ੍ਰੋਟੈਸਟਰਸ ਆ ਉਹ ਵੀ ਉੱਥੇ ਇਕੱਠੇ ਹੋਏ ਹੈਗੇ ਆ। ਜੀ ਪ੍ਰੋਟੈਸਟਰ ਵੀ ਅਤੇ ਉਹਨਾਂ ਦੇ ਨਾਲ ਜਿਹੜੇ ਸਪੋਰਟਰ ਆ ਉਹ ਵੀ ਜਿਹੜੇ ਉਹ ਆਮੋ ਸਾਹਮਣੇ ਜਿਹੜੇ ਇਸ ਦੇ ਵਿੱਚ ਹੋ ਸਕਦੇ ਨੇ। ਜਿਹੜਾ ਅਖੀਰਲੇ ਮੂਮੈਂਟ ਤੱਕ ਵੀ ਇਸ ਨੂੰ ਰੋਕਣ ਦੀਆਂ ਜਿਹੜੇ ਪ੍ਰੋਟੈਸਟਰਸ ਦੇ ਦੁਆਰਾ ਆ ਉਹ ਕੋਸ਼ਿਸ਼ਾਂ ਜਿਹੜੇ ਵੱਖ-ਵੱਖ ਹੋਰ ਅਦਾਰਿਆਂ ਦੇ ਦੁਆਰਾ ਵੀ ਕੋਸ਼ਿਸ਼ਾਂ ਸੀਗੀਆਂ ਪਰ ਉਹ ਲੱਗਦਾ ਹੈ ਵੀ ਉਹ ਕਾਮਯਾਬ ਜਿਹੜੀਆਂ ਉਹਨਾਂ ਦੀਆਂ ਨਹੀਂ ਹੋਈਆਂ। ਅਤੇ ਇਹਨਾਂ ਦੀ ਜਿਹੜੀ ਇਹ 4th ਆਫ ਜੁਲਾਈ ਇੰਡੀਪੈਂਡੈਂਸ ਡੇ ਦੀ ਜਿਹੜੀ ਸੈਲੀਬ੍ਰੇਸ਼ਨ ਆ ਜਿਸ ਦੇ ਵਿੱਚ ਪਟਾਕੇ ਅਤੇ ਜਿਹੜੇ ਕਾਫੀ ਲੋਕ ਇਕੱਤਰ ਜਿਹੜੇ ਉੱਥੇ ਹੋ ਸਕਦੇ ਨੇ ਅਤੇ ਹੋ ਰਹੇ ਨੇ। ਅਤੇ ਉੱਥੋਂ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਜਾਂ ਫੇਸ ਮਾਸਕ ਨੂੰ ਲੈ ਕੇ ਲਾਜ਼ਮੀ ਕਰਨਾ ਜਾਂ ਉਹ ਚੀਜ਼ਾਂ ਕਰਨੀਆਂ ਉਸ ਨੂੰ ਵੀ ਉਹਨਾਂ ਨੇ ਤਰਜੀਹ ਜਿਹੜੀ ਉੱਥੇ ਨਹੀਂ ਦਿੱਤੀ ਹੋਈ। ਸੋ ਧਿਆਨ ਜਿਹੜਾ ਕਾਫੀ ਲੋਕਾਂ ਦਾ ਜਿਹੜਾ ਖਾਸ ਕਰਕੇ ਰਹੂਗਾ ਵੀ ਉਸ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਉੱਥੇ ਬਣਦਾ ਹੈਗਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਆ ਵੀ ਜਿਹੜੇ ਛੋਟੇ ਉਮਰ ਦੇ ਲੋਕ ਹੈਗੇ ਆ, ਬੱਚੇ ਆ, ਉਹਨਾਂ ਨੂੰ ਕਰੋਨਾ ਵਾਇਰਸ ਨਹੀਂ ਹੁੰਦੀ। ਅੱਜ ਫਲੋਰੀਡਾ ਤੋਂ ਇੱਕ ਖਬਰ ਆ ਰਹੀ ਆ 11 ਸਾਲਾਂ ਦਾ ਜਿਹੜਾ ਬੱਚਾ ਆ ਉਸ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਆ। ਈਵਨ ਦੋ ਕਹਿੰਦੇ ਉਹਨੂੰ ਥੋੜ੍ਹੀਆਂ ਹੈਲਥ ਕੰਪਲੀਕੇਸ਼ਨ ਸੀਗੀਆਂ ਪਰ ਸਟਿਲ ਉਹਦੀ ਉਮਰ ਜਿਹੜੀ 11 ਸਾਲ ਦੀ ਆ। ਇਸ ਤੋਂ ਪਹਿਲਾਂ ਵੀ ਫਲੋਰੀਡਾ ਦੇ ਵਿੱਚ ਇੱਕ 16 ਸਾਲਾਂ ਦੀ ਬੱਚੀ ਲੀ ਕਾਉਂਟੀ ਤੋਂ ਅਤੇ 17 ਸਾਲਾਂ ਦਾ ਬੱਚਾ ਜਿਹੜਾ ਆ ਪੈਸਕੋ ਕਾਉਂਟੀ ਤੋਂ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਇਆ ਗਿਆ ਹੈਗਾ। ਇਕੱਲੇ ਜਿਹੜਾ ਵੀਰਵਾਰ ਨੂੰ 10,109 ਕੇਸ ਜਿਹੜੇ ਆ ਨਵੇਂ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਆਏ ਹੈਗੇ ਆ ਜੋ ਕਿ ਗਿਣਤੀ ਉੱਥੇ ਕਾਫੀ ਵੱਧ ਰਹੀ ਹੈਗੀ ਆ। ਸੋ ਕਹਿੰਦੇ ਜਿਹੜੇ ਯੰਗ ਏਜ ਦੇ ਬੱਚੇ ਆ ਉਹਨਾਂ ਦੇ ਵਿੱਚ ਵੀ ਜਿਹੜੀ ਗਿਣਤੀ ਵੱਧ ਰਹੀ ਆ। ਫਲੋਰੀਡਾ ਦੇ ਵਿੱਚ 7,000 ਜਿਹੜੇ ਮਾਈਨਰਸ ਆ ਮਤਲਬ ਜਿਹੜੇ 18 ਸਾਲਾਂ ਤੋਂ ਥੱਲੇ ਆ ਉਹ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਏ ਗਏ ਹੈਗੇ। ਪੂਰੀ ਸਟੇਟ ਦੇ ਵਿੱਚ 1,69,000 ਅਤੇ 3600 ਦੇ ਕਰੀਬ ਲੋਕ ਜਿਹੜੇ ਆ ਫਲੋਰੀਡਾ 'ਚ ਉਹਨਾਂ ਦੀ ਡੈਥ ਹੋ ਚੁੱਕੀ ਆ। ਸੋ ਇਹ ਸਾਰੇ ਕੁਛ ਨੂੰ ਦੇਖਦੇ ਹੋਏ ਜਿਹੜੇ ਸਕੂਲ ਆ ਹੁਣ ਉਹਨਾਂ ਨੂੰ ਸੋਚਣਾ ਪਊਗਾ ਵੀ ਸਕੂਲ ਛੇਤੀ ਖੋਲ੍ਹਣੇ ਚਾਹੀਦੇ ਜਾਂ ਨਹੀਂ। ਜੀ ਬਿਲਕੁਲ ਕਾਫੀ ਜਿਹੜੀ ਇਸ ਟਾਈਮ ਚਿੰਤਾ ਦਾ ਵਿਸ਼ਾ ਬਣਿਆ ਪਿਆ ਆ। ਉੱਧਰ ਸੁਪਰੀਮ ਕੋਰਟ ਨੇ ਜਿਹੜਾ ਇੱਕ ਹੇਠਲੀ ਅਦਾਲਤ ਦੇ ਦੁਆਰਾ ਫੈਸਲਾ ਸੁਣਾਇਆ ਗਿਆ ਸੀ ਐਲਾਬਾਮਾ ਦੀ ਜਿਹੜੀ ਵੋਟ ਬਾਏ ਮੇਲ ਨੂੰ ਐਕਸਪੈਂਸ਼ਨ ਨੂੰ ਲੈ ਕੇ ਉਸ ਨੂੰ ਜਿਹੜਾ ਉਹਨਾਂ ਨੇ ਰੋਕ ਦਿੱਤਾ ਆ। ਹੇਠਲੀ ਅਦਾਲਤ ਦੇ ਦੁਆਰਾ ਵੋਟ ਬਾਏ ਮੇਲ ਜਿਹੜਾ ਕਰਨ ਦੇ ਲਈ ਐਬਸੈਂਟੀ ਬੈਲਟ ਦੇ ਲਈ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਗਈ ਸੀਗੀ। ਐਲਾਬਾਮਾ ਦੇ ਵਿੱਚ ਕਾਨੂੰਨ ਹੈਗਾ ਆ ਵੀ ਤੁਹਾਨੂੰ ਉੱਥੇ ਨੋਟਰਾਈਜ਼ਡ ਕਰਨਾ ਪੈਂਦਾ ਹੈ, ਐਫੀਡੈਵਿਟ ਵੀ ਦੇਣਾ ਪੈਂਦਾ ਹੈ, 2 ਵਿਟਨੈਸ ਜਾਂ ਫਿਰ ਉਹ 2 ਵਿਟਨੈਸ ਜਿਹੜੇ ਸਾਈਨ ਕਰਕੇ ਉਹ ਨਾਲ ਲਾ ਕੇ
ਵੋਟਰ ਆਈਡੈਂਟੀਫਿਕੇਸ਼ਨ ਜਿਹੜਾ ਉਹ ਤੁਹਾਨੂੰ ਲਾਉਣਾ ਪੈਂਦਾ, ਤਾਂ ਤੁਹਾਨੂੰ ਜਿਹੜਾ ਐਬਸੈਂਟੀ ਬੈਲਟ ਜਿਹੜਾ ਉੱਥੇ ਮਿਲਦਾ ਆ। ਜਿਹੜੀ ਹੇਠਲੀ ਅਦਾਲਤਾਂ ਉਹਨਾਂ ਨੇ ਇਸ ਮੰਗ ਨੂੰ ਜਿਹੜਾ ਇਸ ਲੋੜ ਨੂੰ ਜਿਹੜਾ ਉਹਨਾਂ ਨੇ ਹਟਾ ਦਿੱਤਾ ਸੀਗਾ ਵੀ ਕੋਵਿਡ-19 ਦਾ ਰੀਜ਼ਨ ਕਰਦੇ ਹੋਏ, ਅਤੇ ਉਹਨਾਂ ਨੇ ਐਕਸਪੈਂਡ ਕਰ ਦਿੱਤਾ ਸੀ ਵੀ ਜਿਸ ਨੂੰ ਵੀ ਹੈਲਥ ਦੇ ਕਰਕੇ ਲੱਗਦਾ ਆ ਵੀ ਉਹਨਾਂ ਨੂੰ ਖਤਰਾ ਆ ਅਤੇ ਉਹ ਆਪਣਾ ਐਬਸੈਂਟੀ ਬੈਲਟ ਮੰਗਾ ਸਕਦਾ ਆ। ਪਰ ਅੱਜ ਜਿਹੜਾ ਸੁਪਰੀਮ ਕੋਰਟ ਆ ਉਹਨਾਂ ਨੇ ਇਸ ਨੂੰ ਬਲੋਕ ਕਰ ਦਿੱਤਾ ਹੈ, ਉਹਨਾਂ ਦੇ ਉਸ ਫੈਸਲੇ ਨੂੰ। 4 ਦੇ ਮੁਕਾਬਲੇ 5 ਜਿਹੜੇ ਜਸਟਿਸਿਸ ਹੈਗੇ ਆ ਉਹਨਾਂ ਨੇ ਜਿਹੜਾ ਆਖਿਆ ਆ ਵੀ ਇਸ ਤਰੀਕੇ ਦੇ ਨਾਲ ਤੁਸੀਂ ਐਬਸੈਂਟੀ ਬੈਲਟ ਦੀਆਂ ਜਿਹੜੀਆਂ ਲੋੜਾਂ ਆ ਉਹਨਾਂ ਨੂੰ ਨਹੀਂ ਹਟਾ ਸਕਦੇ। ਸੋ ਮੁੜ ਕੇ ਇੱਕ ਹਿਸਾਬ ਦੇ ਨਾਲ ਜਿਹੜੇ ਐਬਸੈਂਟੀ ਬੈਲਟ ਜਿਹੜੇ ਲੋਕਾਂ ਨੂੰ ਕਾਫੀ ਉਮੀਦ ਸੀਗੀ ਵੀ ਸ਼ਾਇਦ ਮਿਲ ਜਾਣਗੇ, ਉਹ ਹੁਣ ਨਹੀਂ ਹੋਊਗਾ। ਇਸੇ ਚੀਜ਼ ਦੇ ਉੱਤੇ ਜਿਹੜੀ ਸਟੇਸੀ ਐਬਰਾਹਮਸ ਆ ਉਸਨੇ ਜਿਹੜਾ ਆਖਿਆ, ਇੱਕ ਟਾਈਮ ਦੇ ਉੱਤੇ ਯਾਦ ਦਿਵਾਉਂਦੇ ਜਾਈਏ, ਅਮਰੀਕਾ ਦੇ ਵਿੱਚ ਜਿਹੜਾ ਆ ਉਹ ਪੋਲ ਟੈਕਸ ਹੁੰਦਾ ਸੀ, ਖਾਸ ਕਰਕੇ ਮਾਈਨੋਰਟੀਜ਼ ਨੂੰ ਲੈ ਕੇ। ਜਿਹੜੇ ਅਫਰੀਕਨ ਅਮੈਰੀਕਨ ਕਮਿਊਨਿਟੀ ਆ ਉਹਨਾਂ ਦੇ ਉੱਤੇ ਜਿਹੜਾ ਉਹ ਉਹਨਾਂ ਨੂੰ ਜ਼ਿਆਦਾ ਹਿੱਟ ਕਰਦਾ ਸੀਗਾ, ਕਿਉਂਕਿ ਉਹਨਾਂ ਦੇ ਕੋਲ ਇੰਨੇ ਡਾਲਰ ਨਹੀਂ ਸੀਗੇ ਅਤੇ ਉਹ ਵੋਟ ਪਾਉਣ ਤੋਂ ਲਾਂਭੇ ਜਿਹੜੇ ਉਹ ਰਹਿ ਜਾਂਦੇ ਸੀਗੇ। ਉਸਨੇ ਕਿਹਾ ਵੀ ਜਿਹੜਾ ਤੁਸੀਂ ਹੁਣ ਪੂਰਾ ਦਿਨ ਤੁਹਾਨੂੰ ਲਾਈਨਾਂ 'ਚ ਖੜ੍ਹਨਾ ਪੈ ਰਿਹਾ ਆ ਵੋਟ ਪਾਉਣ ਦੇ ਲਈ, ਉਹ ਪੋਲ ਟੈਕਸ ਵਰਗੀ ਹੀ ਜਿਹੜੀ ਕਿਤੇ ਨਾ ਕਿਤੇ ਗੱਲ ਆ। ਤਕਰੀਬਨ ਵਿਸ਼ਵ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੋਟਿੰਗ ਡੇ ਵਾਲੇ ਦਿਨ ਛੁੱਟੀ ਹੁੰਦੀ ਆ, ਪਰ ਅਮਰੀਕਾ ਦੇ ਵਿੱਚ ਇਹ ਛੁੱਟੀ ਜਿਹੜੀ ਉਹ ਨਹੀਂ ਹੁੰਦੀ। ਕੁਛ ਕੁ ਜਿਹੜੇ ਸੂਬਿਆਂ ਨੇ ਇਸ ਦੇ ਵਿੱਚ ਜਿਹੜੀ ਪਹਿਲ ਕਦਮੀ ਕਰਨੀ ਸ਼ੁਰੂ ਕੀਤੀ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਕਰੋਨਾ ਵਾਇਰਸ ਦੇ ਨਾਲ 40 ਸਟੇਟਾਂ ਜਿਹੜੀਆਂ US ਦੀਆਂ, ਉਹਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਧੀ ਹੈਗੀ ਆ। ਜਰਸੀ ਸ਼ੋਰਸ ਓਪਨ ਆ, ਲਾਸ ਐਂਜਲਸ ਦੇ ਬੀਚ ਜਿਹੜੇ ਆ ਉਹ ਕਲੋਜ਼ ਕਰ ਦਿੱਤੇ ਗਏ ਆ। ਟੈਕਸਸ ਸਟੇਟ ਨੇ ਜਿਹੜੇ ਮਾਸਕ ਆ ਉਹ ਪਾਣੇ ਜਿਹੜੇ ਮੈਂਡੇਟੋਰੀ ਕਰ ਦਿੱਤੇ ਆ, ਵੀ ਜ਼ਰੂਰੀ ਜਿਹੜੇ ਉੱਥੇ ਪਾਣੇ ਪੈਣੇ ਹੈਗੇ ਆ। ਬੁੱਧਵਾਰ ਦਾ ਜਿਹੜਾ USA ਦਾ ਜੇ ਦੱਸਿਆ ਜਾਵੇ ਰੈਕਡ ਬਣ ਗਿਆ 50,655 ਲੋਕ ਜਿਹੜੇ ਆ ਇੱਕ ਦਿਨ ਦੇ ਵਿੱਚ ਹੀ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਏ ਗਏ ਆ। ਇਹ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਜਿਹੜਾ ਡਾਟਾ ਇਸ਼ੂ ਕੀਤਾ ਆ ਉਹਨਾਂ ਦੇ ਮੁਤਾਬਕ। ਜੀ, ਵੀਰਵਾਰ ਨੂੰ 55,000 ਤੋਂ ਉੱਤੇ ਸੀਗਾ। ਸੋ ਜਿਹੜਾ ਬੁੱਧਵਾਰ ਦੇ ਆਂਕੜੇ ਨੂੰ ਵੀ ਜਿਹੜਾ ਆਲਰੇਡੀ ਇਹਨਾਂ ਨੇ ਮਾਤ ਜਿਹੜੀ ਉਹ ਪਾਈ ਹੋਈ ਆ। ਉੱਧਰ UK ਨੇ ਕਨਫਰਮ ਕੀਤਾ ਆ, ਪਹਿਲੋਂ ਇਕੱਲੇ ਯੂਰਪੀਅਨ ਸੰਘ ਨੇ ਜਿਹੜੇ ਅਮਰੀਕੀ ਹੈਗੇ ਸੈਲਾਨੀ ਆ ਉੱਥੋਂ ਇੱਧਰੋਂ ਆ ਰਹੇ ਲੋਕਾਂ ਦੇ ਉੱਤੇ ਬੈਨ ਲਾਇਆ ਸੀ ਆਉਣ 'ਤੇ, ਅਤੇ ਹੁਣ UK ਨੇ ਵੀ ਕਿਹਾ ਵੀ ਇਹਨਾਂ ਨੂੰ ਅਸੀਂ ਰੈੱਡ ਲਿਸਟ ਦੇ ਵਿੱਚ ਜਿਹੜਾ ਉਹ ਰੱਖਿਆ ਹੋਇਆ ਹੈ US ਨੂੰ, ਅਤੇ ਕਹਿੰਦੇ ਵੀ ਉਹਨਾਂ ਨੂੰ ਜਿਹੜੇ UK ਦੇ ਵਿੱਚ ਆ ਰਹੇ ਨੇ ਟਰੈਵਲ ਡੈਸਟੀਨੇਸ਼ਨਸ ਦੇ ਉੱਤੇ ਉਹਨਾਂ ਨੂੰ ਰੋਕਿਆ ਜਾ ਸਕਦਾ ਆ। ਕਿਉਂਕਿ ਅਮਰੀਕਾ ਦੇ ਵਿੱਚ ਇਸ ਟਾਈਮ ਇਨਫੈਕਸ਼ਨਸ ਦੀ ਰੇਟ ਬਹੁਤ ਜ਼ਿਆਦਾ ਹੈਗੀ ਆ। ਉਹਨਾਂ ਨੇ ਕਿਹਾ ਵੀ US ਨੂੰ ਜਿਹੜਾ ਕੁਆਰੰਟੀਨ ਰੂਲਸ ਆ ਉਸ ਤੋਂ ਕਿਸੇ ਤਰੀਕੇ ਦੀ ਛੋਟ ਜਿਹੜੀ ਉਹ ਨਹੀਂ ਮਿਲੂਗੀ। ਬ੍ਰਿਟੇਨ ਦੇ ਟਰਾਂਸਪੋਰਟ ਮਿਨਿਸਟਰ ਗ੍ਰੈਂਟ ਸ਼ੈਪਸ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਅਸੀਂ US ਨੂੰ ਰੈੱਡ ਲਿਸਟ ਦੇ ਵਿੱਚ ਰੱਖਿਆ ਹੋਇਆ ਅਤੇ 14 ਦਿਨਾਂ ਦਾ ਕੁਆਰੰਟੀਨ ਪੀਰੀਅਡ ਉਹਨਾਂ ਉੱਤੇ ਲਾਗੂ ਰਹੇਗਾ। ਇਸ ਤੋਂ ਪਹਿਲਾਂ ਜਿਹੜਾ ਉਹ ਦੱਸਿਆ ਗਿਆ ਸੀਗਾ ਵੀ US ਤੋਂ ਆ ਰਹੀਆਂ ਜਿਹੜੀਆਂ ਆ ਕੁਛ ਫਲਾਈਟਸ ਆ ਉਹਨਾਂ ਨੂੰ ਵੀ ਜਿਹੜਾ ਬੈਨ ਕਰਨ ਬਾਰੇ ਜਿਹੜਾ ਉਹ ਸੋਚਿਆ ਜਾ ਰਿਹਾ ਸੀਗਾ, ਕਿਉਂਕਿ ਯੂਰਪ ਤੋਂ ਆ ਰਹੀਆਂ ਫਲਾਈਟਸ ਦੇ ਉੱਤੇ ਅਮਰੀਕਾ ਦੇ ਨੇ ਵੀ ਇੱਕ ਟਾਈਮ ਦੇ ਉੱਤੇ ਜਦੋਂ ਇਸ ਪੈਂਡੈਮਿਕ ਦੀ ਸ਼ੁਰੂਆਤ ਹੋਈ ਸੀ ਉਦੋਂ ਰੋਕ ਲਾ ਦਿੱਤੀ ਸੀ। ਜੀ, ਅਗਲੀ ਖਬਰ ਜਿਹੜੀ ਹਾਂਗਕਾਂਗ ਤੋਂ ਆ ਰਹੀ ਆ। ਹਾਂਗਕਾਂਗ ਦੇ ਪ੍ਰੋਟੈਸਟ ਦਾ ਲੀਡਰ ਜਿਹੜਾ ਨਾਥਨ ਲਾਓ ਆ, ਉਸ ਨੇ ਵਾਅਦਾ ਕੀਤਾ ਆ ਵੀ ਉਹ ਡੈਮੋਕ੍ਰੇਸੀ ਦੇ ਲਈ ਫਾਈਟ ਕਰਦਾ ਰਹੇਗਾ, ਪਰ ਉਸ ਨੂੰ ਐਗਜ਼ਾਈਲ ਕਰਨਾ ਪਊਗਾ ਹੋਰ ਕਿਸੇ ਸ਼ਹਿਰ ਦੇ ਵਿੱਚ। ਕੱਲ੍ਹ ਉਹ US ਦੇ ਕਾਂਗਰਸਮੈਨਾਂ ਦੇ ਨਾਲ ਜਿਹੜਾ ਆ ਵੀਡੀਓ ਕਾਨਫਰੰਸ ਦੇ ਨਾਲ ਉਸਨੇ ਆਪਣੇ ਜਿਹੜੇ ਪੁਆਇੰਟ ਆ ਉਹ ਡਿਸਕਸ ਕੀਤੇ, ਅਤੇ ਹੁਣ ਉਹ ਕਹਿੰਦੇ ਵੀ ਹਾਈਡਿੰਗ ਦੇ ਵਿੱਚ ਹੈਗਾ ਆ। ਰਹਿ ਚੁੱਕਾ ਲਾ ਮੇਕਰ 2014 ਅੰਬਰੇਲਾ ਮੂਵਮੈਂਟ, ਇੱਕ 2014 ਅੰਬਰੇਲਾ ਮੂਵਮੈਂਟ ਆ, ਉਸ ਦਾ ਲੀਡਰ ਸੀ। ਪਰ ਜਦੋਂ ਹੀ ਜੇ ਹਾਂਗਕਾਂਗ ਨੇ ਕੰਟਰੋਵਰਸ਼ੀਅਲ ਨੈਸ਼ਨਲ ਸਿਕਿਉਰਿਟੀ ਲਾ ਜਿਹੜਾ ਇਨਫੋਰਸ ਕੀਤਾ ਆ, ਉਹ ਤੋਂ ਬਾਅਦ ਬਹੁਤ ਸਾਰੇ ਜਿਹੜੇ ਪ੍ਰੋਟੈਸਟਰਸ ਆ ਉੱਥੇ ਸੀਗੇ, ਜਿਹੜੇ ਆਜ਼ਾਦੀ ਪਸੰਦ ਲੋਕ ਆ, ਉਹ ਹੁਣ ਡਰ ਦੇ ਮਾਰੇ ਉੱਥੋਂ ਛੱਡ ਕੇ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਜਿਹੜਾ ਉੱਥੇ ਦਾ ਨਵਾਂ ਲੀਡਰ ਹੈਗਾ ਹਾਂਗਕਾਂਗ ਦਾ, ਉਹਨੇ ਜਿਹੜਾ ਨਿਊਜ਼ ਮੀਡੀਆ ਆ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਹੈਗੀ ਆ, ਖਾਸ ਕਰਕੇ ਫੋਰਨ ਮੀਡੀਆ ਨੂੰ, ਵੀ ਜੇ ਤੁਸੀਂ ਇੱਦਾਂ ਦੀਆਂ ਜਿਹੜੀਆਂ ਰਿਪੋਰਟਸ ਕੀਤੀਆਂ ਵੀ ਉੱਥੇ ਅਨਰੈਸਟ ਹੈਗਾ ਅਤੇ ਤੁਹਾਡੀ ਜਿਹੜੀ ਆ ਬਰੋਡਕਾਸਟ ਆ ਉੱਥੇ ਬੰਦ ਕਰ ਦਿੱਤੀ ਜਾਊਗੀ। ਜੀ, ਦੋ ਜਿਹੜੇ ਵਿਊਸਟਨਬਰਗ, ਜੂਲੀਅਨ ਡੀਨ ਅਤੇ ਐਰਿਕ ਪੀਟਰ ਵਿਊਸਟਨਬਰਗ, ਉਹਨਾਂ ਦੇ ਉੱਤੇ ਫੈਲਨੀ ਚਾਰਜਿਸ, ਅਸੌਲਟ ਦੇ ਚਾਰਜਿਸ ਜਿਹੜੇ ਉਹ ਲਾਏ ਗਏ ਆ ਕਲਾਰਕਸਟਨ ਮਿਸ਼ੀਗਨ ਦੇ ਵਿੱਚ। ਇਹ ਚਿੱਟੇ ਮੂਲ ਦੇ ਕਪਲ ਨੇ, ਇੱਕ ਜਿਹੜੇ ਸਿਆਹ ਕਮਿਊਨਿਟੀ ਦੀ ਇੱਕ
ਔਰਤ ਤੇ ਉਸ ਦੀਆਂ 2 ਕੁੜੀਆਂ ਆ ਉਸ ਦੇ ਵੱਲ ਗਨ ਪੁਆਇੰਟ ਜਿਹੜੀ ਉਹ ਕੀਤੀ ਸੀ। ਚਿਪੋਟਲੇ ਦੇ ਬਾਹਰ ਕਹਿੰਦੇ ਇਹ ਸਾਰੀ ਵਾਰਦਾਤ ਜਿਹੜੀ ਇਹ ਘਟੀ ਓਕਲੈਂਡ ਕਾਊਂਟੀ ਜਿਹੜੀ ਉੱਥੇ ਉਹ ਪੈਂਦੀ ਹੈ, ਉੱਥੋਂ ਦੇ ਪ੍ਰੋਸੀਕਿਊਟਰ ਆਫਿਸ ਨੇ ਜਿਹੜਾ ਇਹ ਅਨਾਊਂਸ ਕੀਤਾ ਆ ਵੀ ਇਹਨਾਂ ਦੇ ਉੱਤੇ ਫੈਲਨੀਅਸ ਅਸੌਲਟ ਦੇ ਚਾਰਜਸ ਜਿਹੜੇ ਉਹ ਲਾਏ ਗਏ ਆ। ਕੋਈ ਜਿਹੜੀ ਮਤਭੇਦ ਤੋਂ ਬਾਅਦ ਦੇ ਵਿੱਚ ਇਹ ਆਪਸ ਦੇ ਵਿੱਚ ਕਹਿ ਲਓ ਵੀ ਰੌਲਾ ਰੱਪਾ ਜਿਹੜੇ ਉਹ ਪਾ ਰਹੇ ਸੀਗੇ। ਫਿਰ ਇਹ ਗੱਡੀ ਦੇ ਵਿੱਚ ਵੜ ਗਏ। ਗੱਡੀ ਦੇ ਵਿੱਚ ਕਹਿੰਦੇ ਉਹ ਬੈਕ ਕਰਨ ਲੱਗੇ ਤਾਂ ਉਦੋਂ ਉਹਦੇ ਪਿੱਛੇ ਜਿਹੜੀ ਉਹ ਔਰਤ ਖੜੀ ਸੀ ਅਤੇ ਉਹ ਕਹਿੰਦੀ ਵੀ ਤੂੰ ਤਾਂ ਮੈਨੂੰ ਥੱਲੇ ਦੇਣ ਲੱਗੀ ਆ। ਅਤੇ ਫਿਰ ਇਹ 32 ਸਾਲਾਂ ਦੀ ਵਿੱਚੋਂ ਇਹ ਜਿਹੜੀ ਔਰਤ ਨਿਕਲੀ, ਇਹਨੇ ਜਿਹੜੀ ਗਨ ਆ ਉਹ ਕੁੜੀਆਂ ਦੇ ਉੱਤੇ ਅਤੇ ਇਸ ਔਰਤ ਦੇ ਉੱਤੇ ਦਿਖਾਈ ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀ ਪੁਲਿਸ ਆ ਉੱਥੇ ਪਹੁੰਚੀ ਸੀਗੀ ਅਤੇ ਹੁਣ ਇਹਨਾਂ ਦੇ ਉੱਤੇ ਜਿਹੜੇ ਫੈਲਨੀ ਚਾਰਜਸ ਜਿਹੜੇ ਉਹ ਲਾਏ ਗਏ ਨੇ। ਸੋ ਪਤਾ ਨਹੀਂ ਲੋਕਾਂ ਦੇ ਵਿੱਚ ਪੇਸ਼ੈਂਸ ਵੀ ਘੱਟ ਰਹਿ ਗਈ ਆ ਅਤੇ ਇੱਕ ਦੂਜੇ ਦੇ ਪ੍ਰਤੀ ਇੰਨੀ ਜ਼ਿਆਦਾ ਜਿਹੜੀ ਨਫ਼ਰਤ ਆ ਉਹ ਵੱਧ ਰਹੀ ਆ ਵੀ ਬੰਦੂਕਾਂ ਜਿਹੜੀਆਂ ਉਹ ਤਾਣੀ ਫਿਰਦੇ ਨੇ ਇੱਕ ਦੂਜੇ ਦੇ ਉੱਤੇ। ਇਹ ਸਮੱਸਿਆ ਆਪਸ ਦੇ ਵਿੱਚ ਸੁਲਝਣ ਦੀ ਬਜਾਏ ਹੋਰ ਜਿਹੜੀ ਆ ਉਹ ਗੰਭੀਰ ਹੁੰਦੀ ਜਾ ਰਹੀ ਹੈਗੀ ਆ। ਅਗਲੀ ਖਬਰ ਜਿਹੜੀ ਨਿਊਯਾਰਕ ਤੋਂ ਆ ਰਹੀ ਆ, ਨਿਊਯਾਰਕ ਦੇ ਵਿੱਚ ਫੈਡਰਲ ਅਥਾਰਟੀਜ਼ ਨੇ ਇੱਕ ਸ਼ਿਪ ਨੂੰ ਜਿਹੜੇ ਸ਼ਿਪ ਦੇ ਵਿੱਚ ਜਿਹੜੀ ਸ਼ਿਪਮੈਂਟ ਆਈ ਚਾਈਨਾ ਤੋਂ ਉਸ ਨੂੰ ਜਦੋਂ ਖੋਲ੍ਹਿਆ ਅਤੇ ਉਹਦੇ 'ਚੋਂ 13 ਟਨ ਹੇਅਰ ਪ੍ਰੋਡਕਟਸ ਜਿਹੜੇ ਮਿਲੇ ਜਿਨ੍ਹਾਂ ਦੀ ਕੀਮਤ $8 ਲੱਖ ਦੇ ਕਰੀਬ ਦੱਸੀ ਗਈ ਆ। ਕਹਿੰਦੇ ਪਏ ਜਿਹੜੇ ਊਗਰ ਕਮਿਊਨਿਟੀ ਆ, ਮੁਸਲਮਾਨਾਂ ਦੀ ਕਮਿਊਨਿਟੀ 1 ਮਿਲੀਅਨ ਦੇ ਕਰੀਬ ਉੱਥੇ ਉਹਨਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ ਆ। ਸੋ ਉਹਨਾਂ ਦੇ ਜਿਹੜੇ ਲੇਡੀਜ਼ ਆ ਉਹਨਾਂ ਦੇ ਇਹ ਵਾਲ ਸੀ ਕੱਟੇ ਹੋਏ ਜੋ ਕਿ ਉਹਨਾਂ ਨੇ ਬਾਹਰ ਮਾਰਕੀਟ ਦੇ ਵਿੱਚ ਵੇਚਣੇ ਸੀ। ਜੀ ਇਹ ਉਹਨਾਂ ਨੇ ਉੱਥੇ ਰੀ-ਐਜੂਕੇਸ਼ਨ ਕੈਂਪ ਦੇ ਨਾਂ ਦੇ ਉੱਤੇ ਜਿਹੜੇ ਕਾਮਰੇਡਾਂ ਨੇ ਉੱਥੇ ਜਿਹੜੀ ਕਮਿਊਨਿਸਟ ਪਾਰਟੀ ਹੈਗੀ ਚਾਈਨਾ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਉੱਥੇ ਬੰਨ੍ਹ ਕੇ ਰੱਖਿਆ ਹੋਇਆ ਆ। ਅੱਜ ਜਿਹੜੀ ਹਰਜੋਤ ਸਿੰਘ ਜੀ ਖਬਰ ਇਹ ਆ ਰਹੀ ਆ ਵੀ ਕਹਿੰਦੇ CDC ਦੇ ਹਵਾਲੇ ਦੇ ਨਾਲ ਇਹ ਹੈਗੀ ਖਬਰ ਵੀ ਕਹਿੰਦੇ ਵੀ CDC ਨੂੰ ਵਾਈਟ ਹਾਊਸ ਦੇ ਦੁਆਰਾ ਬਰੀਫਿੰਗਸ ਕਰਨ ਦੇ ਲਈ ਰੋਕਿਆ ਗਿਆ ਸੀਗਾ ਬਾਰ-ਬਾਰ। ਉਹਨਾਂ ਨੂੰ ਪਰਮਿਸ਼ਨ ਜਿਹੜੀ ਉਹ ਨਹੀਂ ਸੀ ਦਿੱਤੀ ਗਈ ਕਰੋਨਾ ਵਾਇਰਸ ਕ੍ਰਾਈਸਿਸ ਦੇ ਉੱਤੇ ਜਿਹੜਾ ਪਬਲਿਕ ਦੇ ਨਾਲ ਗੱਲਬਾਤ ਕਰਨ ਦੇ ਲਈ। ਜਦੋਂ ਕੋਈ ਵੀ ਸਿਹਤ ਦੇ ਨਾਲ ਸੰਬੰਧਿਤ ਜਾਂ ਵਾਇਰਸ ਦੇ ਨਾਲ ਸੰਬੰਧਿਤ ਕੋਈ ਵੀ ਹੁੰਦੀ ਆ CDC ਜਿਹੜੀ ਆ ਉਹ ਮੋਹਰੇ ਹੁੰਦੀ ਆ ਲੋਕਾਂ ਨੂੰ ਸਮਝਾਉਣ ਦੇ ਲਈ, ਦੱਸਣ ਦੇ ਲਈ ਵੀ ਕੀ ਕੁਛ ਇਸ ਦੇ ਵਿੱਚ ਬਾਬਤ ਜਿਹੜਾ ਉਹ ਕਰਨਾ ਚਾਹੀਦਾ ਆ। ਪਰ ਕਹਿੰਦੇ CDC ਦੇ ਆਪਣੇ ਹੱਥ ਹੀ ਜਿਹੜੇ ਆ ਵਾਈਟ ਹਾਊਸ ਦੀਆਂ ਇਹਨਾਂ ਪਰਮਿਸ਼ਨਸ ਨਾ ਮਿਲਣ ਕਰਕੇ ਬੱਝੇ ਹੋਏ ਨਜ਼ਰ ਆਏ ਅਤੇ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਵਾਇਰਸ ਦਾ ਕੋਹਰਾਮ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਆ ਉਹ ਫੈਲਿਆ। ਚਾਈਨਾ ਨੂੰ ਜਿੰਨਾ ਮਰਜ਼ੀ ਦੋਸ਼ ਦੇਈ ਜਾਓ ਵੀ ਉੱਥੇ ਸ਼ੁਰੂ ਹੋਇਆ ਉਹ ਹੋਇਆ, ਪਰ ਇਨ ਦੀ ਐਂਡ ਇੱਕ ਮੁਲਕ ਦੇ ਵਿੱਚ ਕਿੱਦਾਂ ਇਸ ਦੇ ਉੱਤੇ ਕਾਬੂ ਪਾਉਣਾ ਆ ਉਹ ਤਾਂ ਉੱਥੋਂ ਦੇ ਲੀਡਰਸ ਦੇ ਉੱਤੇ ਹੀ ਜਿਹੜਾ ਉਹ ਡਿਪੈਂਡ ਰਹਿੰਦਾ ਆ। ਨੋ ਡਾਊਟ ਕਿਸੇ ਨੇ ਤੁਹਾਡੇ 'ਤੇ ਹਮਲਾ ਜਿਹੜਾ ਉਹ ਕਰ ਦਿੱਤਾ ਆ ਅਤੇ ਉਸ ਦਾ ਜਵਾਬ ਤਾਂ ਚਲੋ ਤੁਹਾਨੂੰ ਦੇਣਾ ਪੈਂਦਾ, ਪਰ ਉਸ ਹਮਲੇ ਨੂੰ ਕਿੱਦਾਂ ਰੋਕਣਾ ਹੈ ਵੀ ਹੋਰ ਜਿਹੜਾ ਇਹ ਵਾਇਰਸ ਕਿਤੇ ਨਾ ਫੈਲੇ, ਉਸ ਦੇ ਲਈ ਕੀ ਹੋਣਾ। ਜਦ ਕਿ ਉਸ ਟਾਈਮ ਦੇ ਉੱਤੇ ਪ੍ਰਸ਼ਾਸਨ ਤਾਂ ਇਹ ਕਹਿ ਰਿਹਾ ਸੀਗਾ ਵੀ ਇਹ ਤਾਂ ਇੱਕ ਟਾਈਮ ਪੂਰੀ ਤਰ੍ਹਾਂ ਹੋਕਸ ਹੈਗਾ ਅਤੇ ਹੁਣ ਆਪਾਂ ਦੇਖ ਰਹੇ ਹਾਂ ਵੀ 1.25 ਲੱਖ ਤੋਂ ਵੱਧ ਅਮਰੀਕੀ ਜਿਹੜੇ ਇਸ ਵਾਇਰਸ ਦੀ ਲਪੇਟ ਦੇ ਵਿੱਚ ਆ ਕੇ ਮਰ ਚੁੱਕੇ ਹੋਏ ਨੇ। ਅਗਲੀ ਖਬਰ ਇਕੋਨਮੀ ਦੇ ਨਾਲ ਰਿਲੇਟਡ ਹੈਗੀ ਆ। ਕਹਿੰਦੇ ਵੀ ਈਵਨ ਦੋ 4.8 ਮਿਲੀਅਨ ਜਿਹੜੀਆਂ ਜੌਬਸ ਆ ਉਹ ਜੂਨ ਮਹੀਨੇ ਦੇ ਵਿੱਚ ਕ੍ਰੀਏਟ ਹੋ ਗਈਆਂ ਅਤੇ ਅਨਪਲਾਇਮੈਂਟ 11.1% ਚਲੇ ਗਈ ਆ। ਪਰ ਕਾਂਗਰੈਸ਼ਨਲ ਬਜਟ ਆਫਿਸ ਜਿਹੜਾ ਆ ਉਹ ਪ੍ਰੈਡਿਕਟ ਕਰ ਰਿਹਾ ਆ ਵੀ ਇਸ ਰਿਸੈਸ਼ਨ ਨੂੰ ਖਤਮ ਹੋਣ ਦੇ ਲਈ 1 ਦਹਾਕਾ ਲੱਗ ਸਕਦਾ, 1 ਡੈਕੇਡ ਲੱਗ ਸਕਦਾ ਹੈਗਾ। ਸੋ ਇਸੇ ਤਰ੍ਹਾਂ ਜੇ ਆਪਾਂ ਸਟਿਮੂਲਸ ਚੈੱਕ ਦੀ ਗੱਲ ਕਰਦੇ ਜਾਈਏ, ਕਹਿੰਦੇ ਭਈ ਜੁਲਾਈ ਦੇ ਵਿੱਚ ਜਿਹੜਾ ਸੈਕੰਡ ਸਟਿਮੂਲਸ ਚੈੱਕ ਤੁਹਾਨੂੰ ਨਹੀਂ ਮਿਲਣਾ, ਅਗਸਤ ਦੇ ਵਿੱਚ ਹੋ ਸਕਦਾ ਕਿਉਂਕਿ ਜਿਹੜੀ ਕਾਂਗਰਸ ਆ ਉਹ ਰੀਸੈਸ 'ਤੇ ਜਾ ਰਹੇ ਹੈਗੇ ਆ ਜੁਲਾਈ 3 ਨੂੰ ਅਤੇ ਵਾਪਸ ਜੁਲਾਈ 20 ਨੂੰ ਆਊਗੀ। ਸੋ ਦੂਜਾ ਚੈੱਕ ਕਹਿੰਦੇ ਭਈ ਜਦੋਂ ਕਾਂਗਰਸ ਵਾਸ਼ਿੰਗਟਨ 'ਚ ਹੋਣੀ ਆ ਜੁਲਾਈ 20 ਤੋਂ ਲੈ ਕੇ ਅਗਸਤ 7 ਤੱਕ ਉਹਦੇ ਡਿਸਾਈਡ ਕਰ ਸਕਦੇ। ਸੋ ਮੇ ਵੀ ਅਗਸਤ ਮਹੀਨੇ ਦੇ ਵਿੱਚ ਸੈਕੰਡ ਸਟਿਮੂਲਸ ਚੈੱਕ ਜਿੱਦਾਂ $1200 ਦਾ ਆਪਾਂ ਪਹਿਲਾਂ ਦੱਸਿਆ ਸੀ ਉਹ ਆ ਸਕਦਾ ਆ। ਸੈਨੇਟਰ ਜਿਹੜੇ ਮਿਚ ਮੈਕੋਨਲ ਹੈਗੇ ਆ ਉਹ ਕਹਿੰਦੇ ਪਈ ਉਹ ਨੈਕਸਟ ਸਟਿਮੂਲਸ ਜਿਹੜਾ ਹੋਣਾ ਆ ਉਹਦੇ ਵਿੱਚ ਆਪਾਂ ਅਪਰੂਵ ਕਰਨਾ ਚਾਹੁੰਦੇ ਹੈਗੇ ਆ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਪਾਂ ਕੱਲ੍ਹ ਵੀ ਇਸ ਦਾ ਜ਼ਿਕਰ ਕੀਤਾ ਸੀਗਾ ਵੀ ਹਾਊਸ ਦੇ ਲਾਅ ਮੇਕਰਸ ਦੇ ਦੁਆਰਾ ਜਿਹੜਾ ਇਨਫਰਾਸਟਰਕਚਰ ਬਿੱਲ ਦੇ ਵਿੱਚ ਜਿਹੜਾ ਟਰੱਕਿੰਗ ਦੀ ਇੰਸ਼ੋਰੈਂਸ ਦੀ ਮਿਨੀਮਮ ਲਾਇਬਿਲਿਟੀ ਆ ਉਸ ਨੂੰ ਵਧਾਉਣ ਦੇ ਲਈ ਜਿਹੜਾ ਉਹ ਪਾਸ ਕੀਤਾ ਗਿਆ ਆ ਅਤੇ ਨਾਲ ਹੀ ਕਹਿੰਦੇ ਵੀ ਜਿਹੜੀ ਆਵਰਸ ਆਫ ਸਰਵਿਸ ਰੈਗੂਲੇਸ਼ਨ ਉਸ ਨੂੰ ਇੰਪਲੀਮੈਂਟ ਕਰਨ ਦੀ ਜਿਹੜੀ ਟਾਈਮਲਾਈਨ ਵੀ ਜਿਹੜੀ ਹੈਗੀ ਆ ਉਸ ਨੂੰ ਉਹਨਾਂ ਨੇ ਜਿਹੜਾ ਕਿਤੇ ਨਾ ਕਿਤੇ ਡਿਲੇ ਜਿਹੜਾ ਉਹ ਕਰ ਦਿੱਤਾ ਹੈਗਾ ਆ।
ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਨਾਲ ਜਿਹੜਾ FMCSA ਜਾਂ ਹੋਰ ਸਾਰੀਆਂ ਚੀਜ਼ਾਂ ਆ ਉਸ ਦੇ ਉੱਤੇ ਜਿਹੜਾ ਇਸ ਤਰੀਕੇ ਦੇ ਨਾਲ ਕਿੱਦਾਂ ਫਰਕ ਜਿਹੜਾ ਪਵੇਗਾ। $7.5 ਲੱਖ ਤੋਂ ਵਧਾ ਕੇ ਜਿਹੜੀ ਮਿਨੀਮਮ ਲਾਇਬਿਲਿਟੀ ਆ ਉਹ ਉਹਨਾਂ ਨੇ 2 ਮਿਲੀਅਨ ਤੱਕ ਜਿਹੜੀ ਉਹ ਵਧਾਉਣ ਦੀ ਇਸ ਬਿੱਲ ਦੇ ਵਿੱਚ ਸਿਫਾਰਿਸ਼ ਰੱਖੀ ਹੋਈ ਆ। ਅਗਲੀ ਖਬਰ ਜਿਹੜੀ ਆ ਜਮਾਲ ਖਸ਼ੋਗੀ ਨੂੰ ਲੈ ਕੇ ਆ, ਜਿਹੜਾ ਇੱਥੇ ਦਾ ਪਰਮਾਨੈਂਟ ਰੈਜ਼ੀਡੈਂਟ ਸੀ ਤੇ ਵਾਸ਼ਿੰਗਟਨ ਪੋਸਟ ਦੇ ਲਈ ਕੰਮ ਕਰਦਾ ਸੀ। ਉਸ ਦਾ ਕਤਲ ਟਰਕੀ ਦੇ ਵਿੱਚ ਜਿਹੜੀ ਸਾਊਦੀ ਅਰੇਬੀਆ ਦੀ ਅੰਬੈਸੀ ਆ ਉੱਥੇ ਕਰ ਦਿੱਤਾ ਗਿਆ ਸੀ, ਟੁਕੜੇ ਟੁਕੜੇ ਕਰਕੇ। ਸੋ ਉਹਨਾਂ ਦੇ ਜਿਹੜੇ ਲੋਕ ਇਨਵੋਲਵ ਸੀ ਉਹਨਾਂ ਦੇ ਉੱਤੇ ਜਿਹੜਾ ਹੁਣ ਟਰਕੀ ਵੱਲੋਂ ਟਰਾਇਲ ਚੱਲ ਰਿਹਾ ਹੈਗਾ। 20 ਦੇ ਕਰੀਬ ਜਿਹੜੇ ਸਾਊਦੀ ਨੈਸ਼ਨਲਸ ਆ ਉਹਨਾਂ ਦੇ ਉੱਤੇ ਮਰਡਰ ਚਾਰਜਸ ਦੇ ਕੇਸ ਚੱਲ ਰਹੇ ਆ ਇਨ ਐਬਸੈਂਸ਼ੀਆ, ਜਿਹੜੇ ਕਿ ਉੱਥੇ ਉਹ ਹਾਜ਼ਰ ਨਹੀਂ, ਉਹ ਸਾਊਦੀ ਅਰੇਬੀਆ ਦੇ ਵਿੱਚ ਹੈਗੇ ਆ। ਤੇ 2 ਜਿਹੜੇ ਮੇਨ ਬੰਦੇ ਹੈਗੇ ਆ ਉਹ ਉੱਥੇ ਦਾ ਜਿਹੜਾ ਪ੍ਰਿੰਸ ਆ ਉਹਦੇ ਬਹੁਤ ਹੀ ਲਾਗੇ ਆ। ਇੱਕ ਸੌਦ ਐਲ ਕੋਹਤਾਨੀ ਫਾਰਮਰ ਐਡਵਾਈਜ਼ਰ ਟੂ ਸਾਊਦੀ ਕਰਾਊਨ ਪ੍ਰਿੰਸ, ਤੇ ਇਸੇ ਤਰ੍ਹਾਂ ਇੱਕ ਹੋਰ ਹੈਗਾ ਆ ਅਹਿਮਦ ਐਲ ਅਸੀਰੀ, ਜਿਹੜਾ ਕਿ ਰਹਿ ਚੁੱਕਾ ਡਿਪਟੀ ਹੈੱਡ ਹੈਗਾ ਸਾਊਦੀ ਅਰੇਬੀਆ ਦੀ ਜਨਰਲ ਇੰਟੈਲੀਜੈਂਸੀ ਦਾ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ 2 ਪੁਲਿਸ ਦੇ ਅਫਸਰ ਓਕਲਾਹੋਮਾ ਟਾਊਨ ਦੇ ਵਿੱਚ ਉਹਨਾਂ ਦੇ ਉੱਤੇ ਜਿਹੜੇ 2nd ਡਿਗਰੀ ਮਰਡਰ ਚਾਰਜਸ ਜਿਹੜੇ ਆ ਉਹ ਲਾਏ ਗਏ ਨੇ। ਇਹ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਹੋਇਆ ਜਦ ਇਹਨਾਂ ਦੇ ਉੱਤੇ ਦੋਸ਼ ਸੀਗਾ ਵੀ ਇਹਨਾਂ ਦੇ ਦੁਆਰਾ ਜਿਹੜੀਆਂ ਸਟਨ ਗਨਸ ਹੁੰਦੀਆਂ ਆ ਉਹ ਇੱਕ 28 ਸਾਲਾ ਬੰਦੇ ਦੇ ਉੱਤੇ 50 ਵਾਰ ਤੋਂ ਵੱਧ ਜਿਹੜੀਆਂ ਆ ਉਹ ਵਰਤੀਆਂ ਗਈਆਂ। ਵਿਲਸਨ ਪੁਲਿਸ ਆਫਿਸਰ ਜੋਸ਼ੂਆ ਟੇਲਰ 26 ਸਾਲ ਤੇ ਬ੍ਰੈਂਡਨ ਡਿੰਗਮੈਨ 34 ਸਾਲ, ਇਹਨਾਂ ਦੇ ਉੱਤੇ ਜਿਹੜੇ ਚਾਰਜ ਲਾਏ ਗਏ ਆ ਜਦ ਪਿਛਲੇ ਸਾਲ ਜੈਰਡ ਲੇਕੀ ਜਿਹੜੀ ਆ ਉਸ ਦੀ ਇੰਨੀ ਵਾਰ 50 ਵਾਰ ਜਿਹੜੀ ਸਟਨ ਗਨ ਦੇ ਨਾਲ ਉਹਨਾਂ ਦੇ ਉੱਤੇ ਵਰਤਣ ਦੇ ਕਰਕੇ ਜਿਹੜੀ ਉਸ ਦੀ ਮੌਤ ਹੋ ਗਈ ਸੀ। ਤੇ ਉਹ ਇਹਨਾਂ ਦੇ ਉੱਤੇ ਇਹੀ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਦੋਸ਼ ਆ ਵੀ ਲੋੜੋਂ ਵੱਧ ਜਿਹੜਾ ਇਹਨਾਂ ਨੇ ਇਸ ਚੀਜ਼ ਦੀ ਜਿਹੜੀ ਉਹ ਵਰਤੋਂ ਕੀਤੀ ਹੈਗੀ ਆ। ਤੇ ਕਿਤੇ ਨਾ ਕਿਤੇ ਇੱਦਾਂ ਹੀ ਲੱਗ ਰਿਹਾ ਸੀਗਾ ਵੀ ਇਹ ਮਨ ਦੇ ਵਿੱਚ ਇਹਨਾਂ ਨੇ ਧਾਰਿਆ ਹੀ ਸੀਗਾ ਵੀ ਦੂਜੀ ਗੋਲੀ ਨਹੀਂ ਚਲਾਉਣੀ ਤੇ ਇਹਦੇ ਨਾਲ ਹੀ ਜਿੱਦਾਂ ਇਹਨਾਂ ਨੂੰ ਮਾਰਤੀ ਜੀ। ਅਗਲੀ ਖਬਰ ਜਿਹੜੀ ਆ ਰਾਜਕਨਵੀਰ ਸਿੰਘ ਜੀ ਇੰਡੀਆ ਤੋਂ ਆ। ਇੰਡੀਆ ਦਾ ਮੀਡੀਆ ਜਿਹੜਾ ਆ ਉਹ ਇੰਨਾ ਜ਼ਿਆਦਾ ਨੈਗੇਟਿਵ ਸਿੱਖਾਂ ਦੇ ਅਗੇਂਸਟ ਪਿਛਲੇ 2 ਦਿਨਾਂ ਤੋਂ ਖਬਰਾਂ ਫੈਲਾ ਰਿਹਾ ਆ। ਜਦੋਂ ਤੋਂ ਹੀ ਹਿੰਦੁਸਤਾਨ ਦੀ ਸਰਕਾਰ ਨੇ 9 ਸਿੱਖਾਂ ਨੂੰ ਅੱਤਵਾਦੀ ਜਿਹੜਾ ਆ ਕਰਾਰ ਦਿੱਤਾ ਹੈਗਾ, ਉਹਨਾਂ 'ਚ ਇੱਕ ਵਕੀਲ ਗੁਰਪਤਵੰਤ ਸਿੰਘ ਪੰਨੂ ਵੀ ਆ। ਸੋ ਵਕੀਲ ਨੂੰ ਵੀ ਉਹਨਾਂ ਨੇ ਅੱਤਵਾਦੀ ਕਰਾਰ ਦਿੱਤਾ ਆ। ਸੋ ਦਰਬਾਰ ਸਾਹਿਬ ਦੀ ਫੋਟੋ ਲਾ ਕੇ ਉਹਨਾਂ ਦੇ ਮੂਹਰੇ ਕੁਛ ਸਿੱਖਾਂ ਦੀਆਂ ਫੋਟੋਆਂ ਲਾ ਕੇ ਮੀਡੀਆ 'ਚ ਸ਼ੋਅ ਕੀਤਾ ਜਾ ਰਿਹਾ ਵੀ ਆਹ ਦੇਖੋ ਜੀ ਖਾਲਿਸਤਾਨੀ ਟੈਰਰਿਸਟ ਹੈਗੇ ਆ। ਸੋ ਜਿਹੜਾ ਉੱਥੇ ਦਾ ਇੱਕ ਬੁੱਚੜ ਹੁਣ ਚੀਫ ਮਿਨਿਸਟਰ ਆ ਉਹ ਸਟੇਟਮੈਂਟਾਂ ਦੇ ਰਿਹਾ ਵੀ ਜਿਹੜੇ ਇਹ ਪੈਸੇ ਇੱਥੇ ਭੇਜ ਰਹੇ ਆ ਤੇ ਇੱਥੇ ਅੱਤਵਾਦ ਫੈਲਾ ਰਹੇ ਹੈਗੇ ਆ। ਸੋ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਮੇਕ ਸ਼ੋਰ ਕਰੋ ਕਿਸੇ ਨੂੰ ਕੋਈ ਵੀ ਪੈਸਾ ਨਾ ਭੇਜੋ ਉੱਥੇ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਤੁਹਾਨੂੰ ਕਿਸੇ ਵੀ ਕੇਸ ਦੇ ਵਿੱਚ ਉਹ ਫਸਾ ਸਕਦੇ ਹੈਗੇ ਆ। ਸੋ ਬਹੁਤ ਹੀ ਕੇਅਰਫੁਲ ਰਹਿਣ ਦੀ ਜ਼ਰੂਰਤ ਹੈਗੀ ਆ। ਜਿਹੜੀਆਂ ਵੀ ਆਰਗੇਨਾਈਜੇਸ਼ਨਸ ਇੱਥੇ ਪੈਸੇ ਇਕੱਠੇ ਕਰਨ ਆਉਂਦੀਆਂ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਕਹੋ ਵੀ ਭਾਈ ਅਸੀਂ ਨਹੀਂ ਦੇਣੇ ਕਿਸੇ ਨੂੰ ਪੈਸੇ, ਜੇ ਉੱਥੇ ਮਰਦੇ ਤਾਂ ਮਰਨ ਦਿਓ, ਕਿਉਂਕਿ ਉੱਥੇ ਕੋਈ ਨਹੀਂ ਬੋਲਦਾ ਹੈਗਾ। ਇੰਨਾ ਜ਼ਿਆਦਾ ਜਿਹੜਾ ਆ ਧੱਕਾ ਹੋ ਰਿਹਾ ਪਿਛਲੇ ਹਫ਼ਤੇ ਤੋਂ, ਕਾਫੀ 100 ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਚੱਕ ਕੇ ਜੇਲ੍ਹਾਂ 'ਚ ਸਿੱਟੇ ਗਏ ਆ। ਕੁਛ ਕੁ ਜਿਹੜੇ ਬੁੱਧੀਜੀਵੀ ਆ ਉਹਨਾਂ ਨੇ ਹੁਣ ਚਿੱਠੀ ਲਿਖੀ ਹੈਗੀ ਆ ਚੀਫ ਮਿਨਿਸਟਰ ਨੂੰ, ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਇਹ ਸ਼ਰੇਆਮ ਧੱਕਾ ਕਰ ਰਿਹਾ। ਦੂਜੇ ਪਾਸੇ ਜਿਹੜੇ ਹਿੰਦੂ ਅੱਤਵਾਦੀ ਆ ਉਹ ਮੁਸਲਮਾਨਾਂ ਨੂੰ ਕਿਸ ਤਰ੍ਹਾਂ ਜਿਹੜੇ ਉੱਥੇ ਮਾਰ ਰਹੇ ਹੈਗੇ ਆ। ਜੀ ਜੀ, ਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਨਿਊ ਜਰਸੀ ਤੋਂ ਇਹ ਆ ਰਹੀ ਆ। ਉੱਥੋਂ ਦੇ ਜਿਹੜੇ ਕੁਛ ਕੈਦਣ ਜਿਹੜੀਆਂ ਬੀਬੀਆਂ ਸੀ ਉਹਨਾਂ ਨੇ ਹੁਣ ਕਥਿਤ ਤੌਰ ਦੇ ਉੱਤੇ ਦੋਸ਼ ਲਾਏ ਆ ਕਿਉਂਕਿ ਕਰੋਨਾ ਵਾਇਰਸ ਦੇ ਦੌਰਾਨ ਸਭ ਨੂੰ ਪਤਾ ਵੀ ਟੋਇਲਟ ਪੇਪਰ ਨੂੰ ਲੈ ਕੇ ਕਿੰਨਾ ਜਿਹੜਾ ਰਾਮ ਰੌਲਾ ਜਿਹੜਾ ਉਹ ਪਿਆ ਹੋਇਆ ਸੀਗਾ। ਵੂਮਨਸ ਪ੍ਰਿਜ਼ਨ ਦੀਆਂ ਜਿਹੜੀਆਂ ਕੁਛ ਕੈਦਣਾਂ ਆ ਉਹਨਾਂ ਨੇ ਮੂਹਰੇ ਆ ਕੇ ਦੋਸ਼ ਲਾਇਆ ਵੀ ਉੱਥੋਂ ਦੇ ਗਾਰਡਸ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਸੈਕਸ ਕਰੋ ਤਾਂ ਤੁਹਾਨੂੰ ਟੋਇਲਟ ਪੇਪਰ ਦੇਣਾ ਆ। ਸੋ ਇਹ ਹੁਣ ਇੱਕ ਬੜਾ ਗੰਭੀਰ ਜਿਹੜਾ ਦੋਸ਼ ਆ ਇਹ ਇਹਨਾਂ ਕੈਦਣਾਂ ਦੇ ਦੁਆਰਾ ਜਿਹੜਾ ਉਹ ਲਾਇਆ ਗਿਆ ਆ। ਐਡਨਾ ਮੈਹਨ ਕਰੈਕਸ਼ਨਲ ਫੈਸਿਲਿਟੀ ਫॉर ਵੂਮਨ ਹੰਟਰਡਨ ਕਾਊਂਟੀ ਦੇ ਵਿੱਚ ਜਿਹੜੀ ਹੈਗੀ ਆ, ਉੱਥੋਂ ਦੀ ਜਿਹੜੀਆਂ ਕੁਛ ਰਹੀਆਂ ਉਸ ਜੇਲ੍ਹ ਦੇ ਵਿੱਚ ਉਹਨਾਂ ਨੇ ਹੁਣ ਦੋਸ਼ ਲਾਇਆ। ਇਹ ਬੜੀ ਮਾੜੀ ਗੱਲ ਹੈਗੀ ਆ ਜੇ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਸੱਚਾਈ ਹੈਗੀ ਆ ਜੀ। ਸੋ ਸਾਡਾ ਸਮਾਂ ਵੀ ਜਿਹੜਾ ਖਬਰਾਂ ਦਾ ਸਮਾਪਤ ਆ ਜੀ, ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜੇ ਸ਼ਾਮ ਦੇ ਪ੍ਰੋਗਰਾਮ 'ਚ। ਇੱਕ ਵਾਰ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਹੈਗੇ ਸਾਰਿਆਂ ਨੂੰ ਕਹੋ ਜਿਹੜਾ ਪੰਜਾਬੀ ਰੇਡੀਓ USA ਦਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ, ਕੋਈ ਉਹਦੀ ਫੀਸ ਨਹੀਂ ਹੈਗੀ।
ਕਿਉਂਕਿ ਬਹੁਤੇ ਪ੍ਰੋਗਰਾਮ ਆਉਣ ਵਾਲੇ ਸਮੇਂ ਸਾਡੇ YouTube ਤੇ ਚੱਲਣਗੇ। ਬਾਕੀ ਰੈਗੂਲਰ ਤਾਂ ਜਿਹੜੇ ਤੁਸੀਂ ਰੇਡੀਓ ਤੇ ਸੁਣਦੇ ਹੀ ਹੈਗੇ ਆ, ਸਾਡੇ AM FM ਸਟੇਸ਼ਨਸ ਹੈਗੇ ਆ। ਸੋ ਇਹਦੇ ਨਾਲ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੇਸ਼ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450